Congressman Seth Magaziner highlighted serious concerns regarding incidents involving attempts by Indian agents to target and kill Americans in New York. California State Senate Government Organization Committee approved the highly controversial SB 509, which could label Indian Americans opposing the violent Khalistan movement as digital transnational repression. We will continue to oppose the bill in the Senate and throughout the legislative process ਕਿ ਵੀ ਅਸੀਂ ਹੁਣ ਅੱਗੇ ਸੈਨੇਟ 'ਚ ਜਾਣਾ ਇਹਨੂੰ ਅਸੀਂ ਪੁੱਜ ਕੇ ਇਹਦਾ ਵਿਰੋਧ ਕਰਾਂਗੇ। ਅਮਰੀਕਨ ਸੋਇਲ ਦੇ ਉੱਤੇ ਜੇ ਵਾਇਲੈਂਸ ਹੁੰਦੀ ਹੈ ਔਰ ਕੋਈ ਬਿੱਲ ਜਾਂ ਕੋਈ ਕਾਨੂੰਨ ਅਮਰੀਕਨ ਸਿਟੀਜ਼ਨ ਨੂੰ ਤਹਫੁਜ਼ ਦਿੰਦਾ ਹੈ ਤੇ ਇਹਨਾਂ ਨੂੰ ਕੀ ਤਕਲੀਫ ਹੈ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸ ਦੀ ਹੋਮਲੈਂਡ ਸਿਕਿਉਰਿਟੀ ਕਮੇਟੀ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਬਿੱਲਾਂ ਨੂੰ ਪਾਸ ਕਰ ਦਿੱਤਾ ਹੈ। ਹੁਣ ਇਹ ਬਿੱਲ ਫੁੱਲ ਹਾਊਸ ਸਾਹਮਣੇ ਵੋਟ ਲਈ ਜਾਣਗੇ ਔਰ ਇਸੇ ਤਰ੍ਹਾਂ ਕੈਲੀਫੋਰਨੀਆ ਦੀ ਅਸੈਂਬਲੀ ਦੀ ਸੈਨੇਟ ਕਮੇਟੀ ਨੇ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਬਿੱਲ SB 509 ਪਾਸ ਕਰ ਦਿੱਤਾ ਹੈ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦੋ ਕਾਮਯਾਬੀਆਂ ਸਾਈਮਲਟੇਨੀਅਸਲੀ ਮਿਲੀਆਂ ਨੇ ਜੀ। ਇੱਕ ਜਿਵੇਂ ਅਸੀਂ ਪਿਛਲੇ ਸਮੇਂ ਦੇ ਵਿੱਚ ਡਿਸਕਸ ਕੀਤਾ ਸੀ ਕਿ US ਹਾਊਸ ਆਫ ਰਿਪਰੈਜ਼ੈਂਟੇਟਿਵਸ ਜਿਹਨੂੰ ਕਾਂਗਰਸ ਕਿਹਾ ਜਾਂਦਾ ਹੈ ਉਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਬਿੱਲ ਜਿਹੜਾ ਬਾਈ ਪਾਰਟੀਸਨ ਦੇ ਨਾਲ ਲਿਆਂਦਾ ਗਿਆ ਸੀ ਔਰ ਜਿਹੜਾ ਪ੍ਰੋਸੀਜਰਲ ਪਾਰਟ ਹੁੰਦਾ ਹੈ ਕਿ ਵੀ ਜਿਉਂ ਹੀ ਉਹ ਪੇਸ਼ ਕੀਤਾ ਗਿਆ ਉਸ ਨੂੰ ਇੱਕ ਜਿਹੜੀ ਹੋਮਲੈਂਡ ਸਿਕਿਉਰਿਟੀ ਕਮੇਟੀ ਹੈ ਉਸ ਦੇ ਸਾਹਮਣੇ ਭੇਜ ਦਿੱਤਾ ਗਿਆ ਔਰ ਇਸੇ ਤਰ੍ਹਾਂ ਕਿਉਂਕਿ ਮਲਟੀਪਲ ਬਿੱਲ ਨੇ ਜਦੋਂ ਤੁਸੀਂ ਹੋਮਲੈਂਡ ਸਿਕਿਉਰਿਟੀ ਦੀ ਗੱਲ ਕਰਦੇ ਹੋ ਤਾਂ ਇਹ 3-4 ਬਿੱਲ ਜਿਹੜੇ ਅੱਜ ਇਸ ਹੋਮਲੈਂਡ ਸਿਕਿਉਰਿਟੀ ਕਮੇਟੀ ਨੇ ਕਲੀਅਰ ਕੀਤੇ ਨੇ ਉਹ ਹੁਣ ਫੁੱਲ ਫਲੋਰ ਦੇ ਸਾਹਮਣੇ ਆਣਗੇ ਹਾਊਸ ਦੇ ਫॉर ਵੋਟਿੰਗ ਕਿਉਂਕਿ ਬਾਈ ਪਾਰਟੀਸਨ ਦਾ ਮਤਲਬ ਹੁੰਦਾ ਵੀ ਉਹਨੂੰ ਸਪਾਂਸਰ ਕਰਨ ਵਾਲਿਆਂ 'ਚ ਡੈਮੋਕ੍ਰੈਟ ਵੀ ਨੇ ਰਿਪਬਲਿਕਨ ਵੀ ਨੇ, ਦੋਨਾਂ ਦੀ ਹਮਾਇਤ ਹੈ ਔਰ ਇਹ ਜਿਹੜੀ ਮੇਨ ਉਹਨਾਂ ਦੇ HR 2158 ਇਹ ਜਿਹੜਾ 119th ਕਾਂਗਰਸ ਦੇ ਵਿੱਚ ਇਹ ਉਸ ਨਾਲ ਜੁੜਿਆ ਹੋਇਆ ਔਰ ਇਹ ਹੈ ਕਾਊਂਟਰਿੰਗ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ ਆਫ 2025 ਉਸ ਦੇ ਉੱਤੇ ਜਿਹੜਾ ਇਹ ਆਇਆ ਔਰ ਇਸ ਦੇ ਉੱਤੇ ਇਹਨਾਂ ਦੇ ਜਿਹੜੇ ਉਹ ਕਲੀਅਰ ਹੋਏ ਨੇ ਉਹਨਾਂ ਦੇ ਵਿੱਚ HR 2158 ਕਾਊਂਟਰਿੰਗ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ 2025 ਫੁੱਲ ਡਿਟੇਲਸ ਨੇ ਉਹਦੀਆਂ। ਫਿਰ ਜਿਹੜਾ 3-4 ਹੋਰ ਨੇ ਜਿਨ੍ਹਾਂ ਦੇ ਵਿੱਚ 1508 ਹੈ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸਪੈਸ਼ਲ ਇਵੈਂਟਸ ਪ੍ਰੋਗਰਾਮ ਐਂਡ ਸਪੋਰਟ ਐਕਟ ਇਸ ਨੂੰ ਜਿਹੜਾ ਉਹ ਕਲੀਅਰੈਂਸ ਦੇ ਕੇ ਫਲੋਰ ਲਈ ਭੇਜ ਦਿੱਤਾ ਗਿਆ ਔਰ ਇਹ ਜਿਹੜੀ ਇਹਦੇ 'ਚ ਡਿਊਰਿੰਗ ਦਾ ਸੈਸ਼ਨ ਕਾਂਗਰਸਮੈਨ ਸੈਥ ਮੈਗਜ਼ੀਨਰ highlighted serious concerns regarding incidents involving attempts by Indian agents to target and kill Americans in New York ਕਿ ਵੀ ਉਹਨਾਂ ਨੇ ਕਾਂਗਰਸਮੈਨ ਮੈਗਜ਼ੀਨ ਨੇ ਕਿਹਾ ਸੀ ਵੀ ਕਿਵੇਂ ਇਹ ਜਿਹੜਾ ਇੰਡੀਅਨ ਏਜੰਟਸ ਵੱਲੋਂ ਨਿਊਯਾਰਕ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕਾਂਗਰਸਮੈਨ ਐਰਿਕ ਸਵੈਲਵਲ ਨੂੰ ਵੀ ਉਹਦੀਆਂ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕੀਤਾ ਸੀ ਕਿ ਵੀ ਇਹ ਸਾਡੇ ਬਿੱਲ ਨੂੰ ਬਾਈ ਪਾਰਟੀਸਨ ਸਪੋਰਟ ਹੈ ਔਰ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ। ਸੋ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦੇ ਉੱਤੇ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ ਉਹਨਾਂ ਨੇ ਥੈਂਕਸ ਕੀਤਾ ਹਾਊਸ ਹੋਮਲੈਂਡ ਸਿਕਿਉਰਿਟੀ ਕਮੇਟੀ ਦਾ ਯੂਨੈਨਿਮਸ ਬਾਈ ਪਾਰਟੀਸਨ ਸਪੋਰਟ ਦੇ ਲਈ ਫॉर ਐਡਵਾਂਸਿੰਗ ਲੈਜਿਸਲੇਸ਼ਨ ਟੂ ਕਾਊਂਟਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਇਨਕਲੂਡਿੰਗ ਥ੍ਰੈਟਸ ਫਰੋਮ ਏਜੰਟਸ ਆਫ ਇੰਡੀਅਨ ਗਵਰਨਮੈਂਟ ਅਗੇਂਸਟ ਅਮਰੀਕਨ। ਸੋ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਦੂਸਰੇ ਪਾਸੇ ਜਿਹੜਾ ਜੇ ਪਿਛਲੇ ਦਿਨਾਂ 'ਚ ਹੀ ਅਸੀਂ ਡਿਸਕਸ ਕੀਤਾ ਸੀ ਕਿ ਵੀ ਡਾਕਟਰ ਬੈਂਸ ਬੀਬੀ ਜਿਹੜੀ ਅਸੈਂਬਲੀ ਵੂਮਨ ਨੇ ਬੇਕਰਸਫੀਲਡ ਤੋਂ ਔਰ ਉਹਨਾਂ ਦੀ ਕੋ ਸੈਨੇਟਰ ਐਨਾ ਉਹਨਾਂ ਨੇ SB 509 ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਕਿ
ਜਿਹਦੇ ਉੱਤੇ ਹੀਰਿੰਗ ਹੋਈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਪਹੁੰਚੇ ਹੋਏ ਸੀ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਇਸ ਦੇ ਵਿਰੋਧ ਸੀ, ਉਹਨਾਂ ਦੇ ਨੁਮਾਇੰਦੇ ਤਾਂ ਆਏ ਪਰ ਮੌਕੇ ਤੇ ਉਹ ਭੱਜਣ ਤੇ ਮਜਬੂਰ ਹੋਏ। ਉਹਨਾਂ ਨੇ ਇਸ ਦੇ ਉੱਤੇ ਬੜਾ ਸਟਰੋਂਗ ਲਿਆ ਸੀ ਕਿ ਬਈ ਇਹ ਜਿਹੜਾ ਹੈ ਉਹਨਾਂ ਨੂੰ ਸਟੇਟ ਵੀ ਇਹਦੇ 'ਚ ਫੰਡ ਦੇ ਤਾਂ ਕਿ ਇੰਟੈਲੀਜੈਂਸ ਏਜੰਸੀਆਂ ਔਰ ਪੁਲਿਸ ਦੇ ਬੰਦਿਆਂ ਨੂੰ ਉਹਦੇ ਮੁਤਾਬਕ ਟ੍ਰੇਨਡ ਕੀਤਾ ਜਾਏ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਉਹਨਾਂ ਦੇ ਕੋਲ ਜਾਣਕਾਰੀ ਹੋਏ। ਸੋ ਇਹ ਵੀ ਖੁਸ਼ੀ ਦੀ ਗੱਲ ਹੈ ਔਰ ਉਹ ਕਿਉਂਕਿ ਜਿਹੜਾ ਪਹਿਲੀ ਸਟੈਪ 'ਚ ਪੇਸ਼ ਹੋਇਆ, ਫਿਰ ਇਹ ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਆਇਆ, ਜਿੱਥੇ ਕਿ ਪਿਛਲੀ ਵਾਰੀ ਜਦੋਂ ਪਿਛਲੇ ਸੈਸ਼ਨ ਵੇਲੇ ਪੇਸ਼ ਹੋਇਆ ਤੇ ਐਪਰੋਪ੍ਰੀਏਸ਼ਨ ਕਮੇਟੀ 'ਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਲੌਬੀ ਕਰਕੇ ਉਹਨੂੰ ਕਿਲ ਕਰ ਦਿੱਤਾ ਸੀ। ਪਰ ਇਹ ਹੁਣ ਬ੍ਰੇਕਿੰਗ ਨਿਊਜ਼ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਆਇਆ ਔਰ ਇਹ ਬ੍ਰੇਕਿੰਗ ਨਿਊਜ਼ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਹੈ। ਕੈਲੀਫੋਰਨੀਆ ਸਟੇਟ ਸੈਨੇਟ ਗਵਰਨਮੈਂਟ ਆਰਗੇਨਾਈਜੇਸ਼ਨ ਕਮੇਟੀ approved the highly controversial SB 509, which could label Indian Americans opposing the violent Khalistan movement as digital transnational repression। ਇਹ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਹਾ ਕਿ ਇਹ ਤਾਂ ਪਾਸ ਹੋ ਗਿਆ ਜੇ ਜਿਹੜਾ SB 509 ਇਹਦੇ ਥੱਲੇ ਹੁਣ ਜਿਹੜਾ ਕੋਈ ਵੀ ਜਿਹੜਾ ਹਿੰਦੂਤਵੀ ਖਾਲਿਸਤਾਨ ਮੂਵਮੈਂਟ ਦੇ ਅਗੇਂਸਟ ਬੋਲੇਗਾ ਉਸ ਨੂੰ ਜਿਹੜਾ ਹੈ ਉਹ ਡਿਜੀਟਲ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਦੱਸਿਆ ਜਾਏਗਾ। ਔਰ ਉਹਨੇ ਇਹ ਬੜਾ ਦਾਅਵਾ ਕੀਤਾ ਹੈ ਕਿ ਜੀ ਭਾਵੇਂ ਇਹ ਪਾਸ ਹੋ ਗਿਆ ਪਰ ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਸਮੀਰ ਕਾਲਰਾ ਨੇ ਬੜੀ ਪਾਵਰਫੁਲ ਟੈਸਟੀਮਨੀ ਦਿੱਤੀ ਜਿਹੜੀ ਬਿੱਲ ਦੇ ਕਿ ਬਿੱਲ ਮਿਸਗਾਈਡਡ ਔਰ ਵਾਪਸ ਹੋਣਾ ਚਾਹੀਦਾ। ਉਹਨੇ ਕਿਹਾ ਕਿ ਵੀ ਭਾਵੇਂ ਇਹ ਬਿੱਲ ਪਾਸ ਹੋ ਗਿਆ, ਵੀ ਵਿਲ ਕੰਟੀਨਿਊ ਟੂ ਅਪੋਜ਼ ਦਾ ਬਿੱਲ ਇਨ ਦਾ ਸੈਨੇਟ ਐਂਡ ਥਰੂ ਆਊਟ ਦਾ ਲੈਜਿਸਲੇਟਿਵ ਪ੍ਰੋਸੈਸ ਕਿ ਵੀ ਅਸੀਂ ਹੁਣ ਅੱਗੇ ਸੈਨੇਟ 'ਚ ਜਾਣਾ, ਇਹਨੂੰ ਅਸੀਂ ਪੁੱਜ ਕੇ ਇਹਦਾ ਵਿਰੋਧ ਕਰਾਂਗੇ। ਸੋ ਇਹ ਆਪਣੇ ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਕਿਸ ਕਦਰ ਨਫ਼ਰਤ ਹੈ। ਅਮਰੀਕਾ ਦੇ ਵਿੱਚ ਹੁਣ ਇਹ ਜਿਹੜੇ ਬਿੱਲ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਹੋਮਲੈਂਡ ਸਿਕਿਉਰਿਟੀ ਕਮੇਟੀ 'ਚੋਂ ਵੀ ਕਲੀਅਰ ਹੋਇਆ ਔਰ ਸਟੇਟ ਵਾਲਾ ਵੀ ਹੋਇਆ, ਇਹ ਅਮਰੀਕਨ ਸਿਟੀਜ਼ਨਸ ਦੀ ਹਿਫਾਜ਼ਤ ਲਈ ਨੇ, ਜਿਹਦੇ 'ਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ, ਕੋਈ ਗੈਰ ਮਜ਼ਹਬ ਜਿਹਦਾ ਕੋਈ ਵੀ ਨਹੀਂ ਉਹ ਵੀ ਹੈ। ਲੇਕਿਨ ਇਹਨਾਂ ਨੂੰ ਇਹ ਤਕਲੀਫ ਹੈ ਕਿ ਵੀ ਜਿਹੜੀ ਇਹਨਾਂ ਦੀ ਇੰਡੀਅਨ ਹਾਲਾਂਕਿ ਇਹ ਜਿਹੜੀ ਕੋਈ ਰਜਿਸਟਰਡ ਬਾਡੀ ਵੀ ਨਹੀਂ ਹੈ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਈ ਐਜ਼ ਏ ਫੋਰਨ ਏਜੰਟ ਰਜਿਸਟਰ ਹੋਈ ਹੈ ਕਿ ਜੀ ਇਹ ਇੰਡੀਆ ਦੇ ਬਿਹਾਫ ਤੇ ਲੌਬੀ ਕਰ ਰਹੇ ਨੇ। ਅਮਰੀਕਨ ਸੋਇਲ ਦੇ ਉੱਤੇ ਜੇ ਵਾਇਲੈਂਸ ਹੁੰਦੀ ਹੈ ਔਰ ਕੋਈ ਬਿੱਲ ਜਾਂ ਕੋਈ ਕਾਨੂੰਨ ਅਮਰੀਕਨ ਸਿਟੀਜ਼ਨ ਨੂੰ ਤਹਫੁਜ਼ ਦਿੰਦਾ ਹੈ ਤੇ ਇਹਨਾਂ ਨੂੰ ਕੀ ਤਕਲੀਫ ਹੈ ਜੀ। ਪਰ ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਇਹਨਾਂ ਦੇ ਅੰਦਰ ਕਿਸ ਕਦਰ ਨਫ਼ਰਤ ਹੈ, ਇਹ ਤਾਂ ਇੰਡੀਅਨ ਉਸ ਏਜੰਡੇ ਨੂੰ ਜਿਹੜਾ ਅਜੀਤ ਡੋਵਲ ਦਾ ਹੈ ਉਹਨੂੰ ਅੱਗੇ ਲਿਜਾਣਾ ਚਾਹੁੰਦੇ ਨੇ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਕਾਂਗਰਸਮੈਨ ਵੀ ਔਰ ਅਸੈਂਬਲੀਮੈਨ ਵੀ, ਜਿਨ੍ਹਾਂ ਨੇ ਦੋਨਾਂ ਨੂੰ ਪੁਸ਼ ਫਾਰਵਰਡ ਕੀਤਾ ਹੈ। ਅਜੇ ਇਸ ਜਰਨੀ ਦੇ ਉੱਤੇ ਪੁਸ਼ ਹੋ ਰਿਹਾ ਪਰ ਇਹ ਹਿੰਦੂਤਵੀ ਕਿਸ ਹੱਦ ਤੱਕ ਜਾ ਕੇ ਕਿੱਥੇ ਜਾ ਕੇ ਬਲੌਕ ਕਰਵਾਉਣਗੇ। ਜਿਵੇਂ ਅਸੀਂ ਗੱਲ ਕੀਤੀ ਸੀ ਕਿ ਕੈਲੀਫੋਰਨੀਆ 'ਚ ਜਿਹੜਾ ਕਾਸਟ ਦੇ ਅਗੇਂਸਟ ਬਿੱਲ ਸੀ ਜਿਹੜਾ ਹਾਊਸ ਔਰ ਸੈਨੇਟ ਦੋਨਾਂ ਨੇ ਪਾਸ ਕੀਤਾ ਸੀ, ਇਹਨਾਂ ਨੇ ਪੈਸਾ ਦੇ ਕੇ ਗਵਰਨਰ ਤੋਂ ਵੀਟੋ ਕਰਾ ਦਿੱਤਾ ਸੀ। ਸੋ ਇਹਦੇ ਲਈ ਸਾਡੇ ਕਈ ਵਾਰੀ ਇਹ ਹੁੰਦਾ ਵੀ ਜੋਸ਼ ਤਾਂ ਪਹਿਲਾ ਹੱਲਾ ਤਾਂ ਅਸੀਂ ਚੱਕ ਦੋ ਹੁੰਦਾ, ਫਿਰ ਚੱਕਿਆ ਹੁੰਦਾ ਪਤਾ ਹੀ ਨਹੀਂ ਹੁੰਦਾ ਵੀ ਰੱਖਣਾ ਕਿੱਥੇ ਹੈ, ਫਿਰ ਮੁੜ ਕੇ ਗਾਇਬ ਹੀ ਹੋ ਜਾਂਦੇ ਨੇ ਸਾਰੇ। ਸੋ ਇਹਦੇ ਜਿਹੜੀ ਇਹ ਲੈਜਿਸਲੇਟਿਵ ਪ੍ਰੋਸੈਸ ਹੁੰਦੀ ਹੈ, ਇਹ ਕਾਂਗਰਸਮੈਨ ਹੋਣ ਦੂਜੇ ਹੋਣ ਸਾਰੇ ਪੋਲੀਟੀਸ਼ੀਅਨ ਨੇ, ਜੇ 40 ਚਿੱਠੀਆਂ ਦੂਸਰਿਆਂ ਵੱਲੋਂ ਵਿਰੋਧ 'ਚ ਆ ਗਈਆਂ ਤੇ ਅਸੀਂ ਜਿਹੜੀਆਂ 2 ਵੀ ਨਹੀਂ ਲਿਖਵਾ ਸਕੇ ਤੇ ਉਹਨਾਂ ਨੂੰ ਲੱਗਣਾ ਕਿ ਵੀ ਉਹਨਾਂ ਨੇ ਅਲਟੀਮੇਟਲੀ ਤਾਂ ਲੋਕਾਂ ਦੇ ਔਰ ਮਨੀ ਪਾਵਰ, ਇਹਨਾਂ ਕੋਲ ਮਨੀ ਹੈ, ਫੰਡ ਰੇਜ਼ਿੰਗ ਕਰਦੇ ਨੇ ਔਰ ਅਸੀਂ ਇਸ ਦੇ ਉੱਤੇ ਸਜਗ ਹੋਈ ਹੈ। ਪਰ ਇਹ ਦੋਨੋਂ ਹੀ ਖਬਰਾਂ ਬੜੀਆਂ ਖੁਸ਼ੀ ਵਾਲੀਆਂ ਨੇ ਕਿ ਐਟਲੀਸਟ ਮੁੱਢਲੀਆਂ ਹਰਡਲਸ ਚੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਗਾਂ ਨੂੰ ਤੁਰੇ ਨੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।